ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਤੁਹਾਡੇ ਰੂਬਰੂ ਹਾਂ। ਖਬਰਾਂ ਤੇ ਚਾਨਣਾ ਪਾਉਣ ਦੇ ਲਈ ਇਸ ਵਿੱਚ ਸਾਡੇ ਨਾਲ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਖਬਰਾਂ ਤੇ ਪਾਵਾਂਗੇ ਚਾਨਣਾ। ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸ਼ੁਕਰੀਆ ਜੀ ਗੁਰਪ੍ਰੀਤ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਰਿਆਂ ਨੂੰ ਮੁਬਾਰਕਬਾਦ ਬੰਦੀ ਛੋੜ ਦਿਹਾੜਾ ਅਤੇ ਦੀਵਾਲੀ ਦੀ। ਜੀ ਸੋ ਮਿੰਟੂ ਜੀ, ਦੀਵਾਲੀ ਤੇ ਬੰਦੀ ਛੋੜ ਦਿਹਾੜਾ ਤਾਂ ਅਸੀਂ ਮਨਾ ਰਹੇ ਹਾਂ, ਪਰ ਇਸ ਵਾਰ ਜੱਗੋ ਤੇਰਵੀਂ ਹੋ ਰਹੀ ਹੈ। ਦੋ ਵਾਰ ਦੀਵਾਲੀ ਮਨਾਈ ਜਾ ਰਹੀ ਹੈ। ਅੱਜ ਪੰਜਾਬ 'ਚ ਦੂਜਾ ਦਿਨ ਹੈ ਕਹਿੰਦੇ ਦੀਵਾਲੀ ਦਾ। ਹਾਂ ਜੀ, ਇਹੀ ਆ ਕਿ ਹੁਣ ਤੇ ਅੱਜ ਕੱਲ ਵੈਸੇ ਜੇ ਤੁਸੀਂ ਦੇਖੋਗੇ ਕਿ ਟੂਰਨਾਮੈਂਟ ਵੀ ਇੱਕ ਇੱਕ ਦਿਨ 'ਚ ਹੀ ਨਿਬੜ ਜਾਂਦੇ ਆ, ਪਰ ਐਤਕੀ ਦੀਵਾਲੀ ਆ ਕਿ 2 ਦਿਨ 'ਚ ਨਿਬੜੂਗੀ। ਵੈਸੇ ਚੰਗਾ ਹੀ ਆ ਗੁਰਪ੍ਰੀਤ ਜੀ, ਮੰਦਾ ਚੱਲਦਾ ਦੁਕਾਨਦਾਰਾਂ ਦਾ, ਐਤਕੀ ਥੋੜਾ ਜਿਹਾ ਦੀਵਾਲੀ ਫੈਸਟੀਵਲ ਲੰਬਾ ਚੱਲ ਗਿਆ। ਪਰ ਜੇ ਆਪਾਂ ਦੂਸਰੇ ਪਾਸੇ ਕਿਸਾਨੀ ਦੇ ਲਿਹਾਜ਼ ਨਾਲ ਦੇਖੀਏ ਤਾਂ ਇਸ ਵਾਰੀ ਹੋਇਆ ਕੀ ਆ ਕਿ ਨਾਕਸ ਪ੍ਰਬੰਧ ਅਤੇ ਦੀਵਾਲੀ ਜਿਹੜੀ ਹੈ ਉਹ ਨਵੰਬਰ ਦੇ ਸਟਾਰਟ 'ਚ ਹੀ ਆ ਗਈ। ਤਾਂ ਇਸ ਕਰਕੇ ਕਿਸਾਨ ਜਿਹੜੇ ਬਹੁਤੇ ਆ ਉਹ ਦੀਵਾਲੀ ਘਰ ਨਹੀਂ ਵੇਖ ਸਕੇ। ਬਹੁਤ ਸਾਰੇ ਕਿਸਾਨ ਇਸ ਤਰ੍ਹਾਂ ਦੇ ਰਹੇ ਜਿਹੜੇ ਮੰਡੀਆਂ 'ਚ ਹੀ ਰਹਿ ਗਏ। ਪਰ ਇਹ ਉਮੀਦ ਕਰਦੇ ਆ ਕਿ ਇਸ ਤੋਂ ਬਾਅਦ ਨਾ ਹੋਵੇ। ਉਹਦਾ ਇਹ ਹੁੰਦਾ ਹੀ ਆ, ਅਕਸਰ ਹੁੰਦਾ ਹੀ ਆ। ਜੇ ਆਪਾਂ ਦੇਖੀਏ 2 ਦੀਵਾਲੀਆਂ ਦਾ ਮਸਲਾ ਜੀ, ਉਹ ਇਹੋ ਹੀ ਆ 31 ਤੇ 1 ਦੀ। ਉਹ ਕਿਤੇ 31 ਦੀ ਮਨਾਈ ਗਈ, ਕਿਤੇ 1 ਦੀ ਮਨਾਈ ਗਈ। ਪਰ ਅੱਜ ਦਰਬਾਰ ਸਾਹਿਬ ਵਿਖੇ ਇੱਕ ਅੰਦਾਜ਼ਾ ਸੀ ਕਿ 2 ਲੱਖ ਤੋਂ ਵਧੇਰੇ ਸੰਗਤ ਦੀ ਆਮਦ ਹੋ ਸਕਦੀ ਆ ਅੰਮ੍ਰਿਤਸਰ ਵਿਖੇ। ਤਾਂ ਇਹਦਾ ਮਤਲਬ ਇਹ ਆ ਕਿ ਜੋ ਆਪਣੀ ਮੇਨ ਪੰਜਾਬ ਦੀ ਦੀਵਾਲੀ ਹੈ, ਜਿਸ ਨੂੰ ਆਪਾਂ ਕਹਿੰਦੇ ਹਾਂ ਦਾਲ ਰੋਟੀ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ, ਬਈ ਉਹ ਦੀਵਾਲੀ, ਕਿਉਂਕਿ ਅੱਜ ਹੀ ਜੇ ਆਪਾਂ ਵੇਖੀਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਉਹਨਾਂ ਨੇ ਵੀ ਸੰਦੇਸ਼ ਦਿੱਤਾ ਹੈ ਨਾ ਕੌਮ ਦੇ ਨਾਲ। ਇਹ ਵੀ ਇੱਕ ਮਹੱਤਵਪੂਰਨ ਰਸਮ ਕਹਿ ਲਓ। ਤਾਂ ਇਹਦੇ ਵਿੱਚ ਜੋ ਉਹਨਾਂ ਨੇ ਕਿਹਾ, ਸਿੱਖ ਕਤਲੇਆਮ ਦੀ ਗੱਲ ਕੀਤੀ, ਚੀਸ ਦੀ ਗੱਲ ਕੀਤੀ, ਟੀਸ ਦੀ ਗੱਲ ਕੀਤੀ, ਰਾਜੀਵ ਗਾਂਧੀ ਦੇ ਰੁੱਖ ਡਿੱਗਣ ਤੋਂ ਧਰਤੀ ਹਿੱਲਣ ਵਾਲੇ ਬਿਆਨ ਨੂੰ ਕੋਟ ਕਰਦਿਆਂ ਉਹਨਾਂ ਨੇ ਕੁਝ ਪੰਜਾਬ ਦੀ ਜਵਾਨੀ, ਕਿਸਾਨੀ, ਤਜ਼ਾਰਤ ਆਧਾਰਿਤ ਮੁੱਦੇ ਜਿਹੜੇ ਆ ਉਹਨਾਂ ਦਾ ਵਿਖਿਆਨ ਕਰਦਿਆਂ ਇੱਕ ਹੋਰ ਮਹੱਤਵਪੂਰਨ ਮੁੱਦਾ ਛੋਇਆ ਕਿ ਪੰਜਾਬ ਦੀ ਡੈਮੋਗ੍ਰਾਫੀ ਦੇ ਵਿੱਚ ਚੇਂਜ ਆ ਰਿਹਾ ਹੈ। ਮਤਲਬ ਕਾਫੀ ਅਹਿਮ ਮੁੱਦਿਆਂ ਨੂੰ ਛੋਇਆ ਹੈ। ਇਹਨਾਂ ਨੇ ਆਪਣਾ ਜੋ ਕੌਮ ਦੇ ਨਾਮ ਸੰਦੇਸ਼ ਦਿੱਤਾ ਹੈ। ਤਾਂ ਬਹਰਹਾਲ ਇੱਕ ਇਹਨਾਂ ਦਾ ਹੋਰ ਵੀ ਹੁਕਮ ਸੀਗਾ ਕਿ ਇਸ ਵਾਰੀ ਕਿਉਂਕਿ ਜੋ ਸਿੱਖ ਕਤਲੇਆਮ ਆ ਉਹਨੂੰ 40 ਸਾਲ ਪੂਰੇ ਹੋ ਰਹੇ ਆ, ਤਾਂ ਇਹਨਾਂ ਮੌਕਿਆਂ ਤੇ ਤੁਸੀਂ ਗੁਰੂ ਘਰਾਂ ਦੇ ਵਿੱਚ ਜੋ ਬਿਜਲਾਈ ਸਜਾਵਟ ਹੁੰਦੀ ਹੈ, ਜਿਹਨੂੰ ਆਪਾਂ ਲੜੀਆਂ ਕਹਿੰਦੇ ਆ, ਕਿ ਉਹ ਲੜੀਆਂ ਨਾ ਲਾਵੋ ਤੇ ਘਿਓ ਦੇ ਦੀਵੇ ਬਾਲੋ। ਤਾਂ ਮੇਰੇ ਖਿਆਲ ਦੇ ਨਾਲ ਇਹ ਇੱਕ ਤਰ੍ਹਾਂ ਨਾਲ ਜਿਹੜਾ ਹੁਕਮ ਸੀਗਾ ਉਹਦਾ ਪਾਲਣ ਗੁਰੂ ਘਰਾਂ ਦੇ ਵਿੱਚ ਹੋਇਆ ਹੋਏਗਾ, ਪਰ ਕਈ ਥਾਈਂ ਲੜੀਆਂ ਵੀ ਲੱਗੀਆਂ। ਬਾਕੀ ਦੀਵਾਲੀ ਦਾ ਜਿਹੜਾ ਮਾਹੌਲ ਹੈ ਤੁਹਾਨੂੰ ਪਤਾ ਹੀ ਹੈ, ਇਹਦੇ ਵਿੱਚ ਕਈ ਵਾਰ ਕੁਝ ਘਟਨਾਵਾਂ ਵੀ ਹੁੰਦੀਆਂ। ਮੋਹਾਲੀ ਵਿਖੇ ਕਾਫੀ ਗਿਣਤੀ 'ਚ ਝੁਲਸ ਗਏ, ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਸਨ। ਤਕਰੀਬਨ 20 ਦੇ ਕਰੀਬ ਰਿਪੋਰਟ ਆਈ ਸੀਗੀ। ਸੋ ਦੀਵਾਲੀ 2 ਦਿਨ ਚੱਲ ਗਈ ਆ, ਪਰ ਫਿਰ ਵੀ ਵਧੀਆ ਹੈ, ਠੀਕ ਆ। ਪਰ ਗਰੀਬ ਦੀ ਦੀਵਾਲੀ ਤੁਹਾਨੂੰ ਪਤਾ ਹੀ ਆ ਹਮੇਸ਼ਾ ਔਖਿਆਂ ਰਹਿੰਦੀ ਹੈ। ਗਰੀਬ ਦੇ ਬੱਚਿਆਂ ਦੀਆਂ ਰੀਝਾਂ ਕਈ ਵਾਰ ਅਧੂਰੀਆਂ ਰਹਿ ਜਾਂਦੀਆਂ। ਸੋ ਦੁਆ ਕਰਦੇ ਆ, ਕਾਮਨਾ ਕਰਦੇ ਆ ਕਿ ਸਾਰਿਆਂ ਵਾਸਤੇ ਇਹ ਦੀਵਾਲੀ ਜਿਹੜੀ ਹੈ ਉਹ ਬਈ ਖੁਸ਼ਹਾਲੀ ਲੈ ਕੇ ਆਵੇ ਤੇ ਜੋ ਗਰੀਬ ਗੁਰਬਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਇੱਕ ਖੁਸ਼ਹਾਲ ਦੀਵਾਲੀ ਜਿਹੜੀ ਹੈ ਉਹ ਮਾਣ ਸਕੇ। ਜੀ ਸੋ ਅਧਾਰਾ ਪੰਜਾਬੀ ਰੇਡੀਓ USA ਵੀ ਸਾਰਿਆਂ ਨੂੰ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹੈ। ਤੋ ਇਸੇ ਦੇ ਨਾਲ ਅੱਗੇ ਵਧਦੇ ਹਾਂ। ਗੁਰਮੀਤ ਸਿੰਘ ਮੀਤਹਿਰ ਹੁਣੀ ਕਹਿੰਦੇ ਸੀ ਕਿ ਡੇਂਗੂ ਦੇ ਡੰਗੇ ਹੋਏ ਨੇ, ਪਰ ਬਹੁਤੇ ਤਾਂ ਲੋਕ ਵਿੱਚ ਟਾਂਚਾਂ ਜੀਆਂ ਕਰੀ ਜਾਂਦੇ, ਕਹਿੰਦੇ ਬਾਠ ਦੇ ਡੰਗੇ ਹੋਏ ਸੀ, ਪਰ ਹੁਣ ਮੈਦਾਨ 'ਚ ਵਾਪਸ ਆ ਗਏ ਨੇ ਜੀ। ਕੀ ਹੈ ਰਿਪੋਰਟ ਉੱਥੇ ਦੀ? ਦੇਖੋ ਆਉਣਾ ਹੀ ਪੈਣਾ ਸੀਗਾ। ਇੱਕ ਨਾ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਨਾ ਦੁਗਾਣਾ ਸੀ ਟੱਪਿਆਂ ਵਾਲਾ, ਕਿਹੜੇ ਹੌਸਲੇ। ਉਹਦੇ 'ਚ ਨਾ ਰਣਜੀਤ ਕੌਰ ਕਹਿੰਦੀ, ਫੀਮੇਲ ਸਿੰਗਰ, ਉਹ ਕਹਿੰਦੀ ਕਿਹੜੇ ਹੌਸਲੇ ਗਿੱਧੇ ਦੇ ਵਿੱਚ ਜਾਵਾਂ, ਯਾਰ ਬਿਮਾਰ ਪਿਆ। ਜੀ ਇਸ ਤਰ੍ਹਾਂ ਦੀ ਹਾਲਤ ਬਣ ਗਈ ਸੀ ਕਿ ਧਾਲੀਵਾਲ ਵਾਸਤੇ ਇਹ ਸੂਰਤ-ਏ-ਹਾਲ ਸੀਗੀ ਕਿ ਇਹ ਜਿਹੜਾ ਪਿੜ ਆ, ਵੈਸੇ ਪਿੜ ਗਿੱਧੇ ਵਾਲਾ ਵੀ ਹੁੰਦਾ, ਇਹ ਸਿਆਸੀ ਤੁਹਾਨੂੰ ਪਤਾ ਪਿੜ ਆ, ਕਿ ਇਹਦੇ ਵਿੱਚ ਕਿਹੜੇ ਹੌਸਲੇ ਜਾਈਏ ਯਾਰ, ਕਿਉਂਕਿ ਬਾਠ ਦੇ ਤਾਂ 68 ਹੋ ਰਹੇ ਨੇ, ਉਸਨੂੰ ਤੇ ਹਮਦਰਦੀ ਮਿਲ ਰਹੀ ਆ ਤੇ ਬਿਲਕੁਲ ਵੇਵ ਬਣ ਰਹੀ ਆ। ਆਪਾਂ ਇਹ ਤਾਂ ਨਹੀਂ ਕਹਿ ਰਹੇ ਗੁਰਪ੍ਰੀਤ ਜੀ ਕਿ
ਗੁਰਪ੍ਰੀਤ ਸਿੰਘ ਕਹਵੇ ਕਿ ਮਿੰਟੂ ਕਹਵੇ ਕਿ ਭਾਈ ਸਾਰਾ ਕੁਝ ਡਨ ਹੋ ਗਿਆ, ਬਾਠ ਸਾਹਿਬ ਜਿੱਤੂਆ, ਪਰ ਉਹਨਾਂ ਨੇ ਮਾਹੌਲ ਬਣਾ ਦਿੱਤਾ ਸਾਹਿਬ। ਮਾਹੌਲ ਬਹੁਤ ਵੱਡੀ ਚੀਜ਼ ਹੁੰਦੀ ਹੈ। ਉਹ ਮਾਹੌਲ ਜਦੋਂ ਬਣ ਜਾਂਦਾ ਨਾ, ਫਿਰ ਹਾਥੀ ਵੀ ਜ਼ੋਰ ਲਾ ਦਿੰਦੇ ਆ। ਇੱਕ ਛੋਟੀ ਜਿਹੀ ਕਹਾਣੀ ਵੀ ਸੁਣਾ ਦਿੰਦਾ ਮਾਹੌਲ ਨਾਲ ਜੁੜਦੀ। ਇੱਕ ਵਾਰੀ ਇੱਕ ਰਾਜ ਦਰਬਾਰ ਦਾ ਹਾਥੀ ਰਿਟਾਇਰ ਕਰ ਦਿੱਤਾ ਗਿਆ, ਥੋੜਾ ਬਜ਼ੁਰਗ ਹੋ ਗਿਆ। ਕਹਿੰਦੇ ਵੀ ਬਹੁਤ ਜੰਗਾਂ ਇਹਨੇ ਜਿਤਾਈਆਂ, ਆਪਾਂ ਇਹਨੂੰ ਹੁਣ ਸੇਵਾ ਟਹਿਲ ਵਾਸਤੇ ਛੱਡ ਦਈਏ। ਤੇ ਹੋਇਆ ਕਿ ਉਹਦੇ ਤੇ ਜੋ ਲੱਗੇ ਸੀ ਮੁਹਾਵਤ ਵਗੈਰਾ, ਤੇ ਉਹਨਾਂ ਨੇ ਖੂਬ ਸੇਵਾ ਟਹਿਲ ਕਰਨੀ। ਅਖੀਰ ਇੱਕ ਦਿਨ ਉਹਨਾਂ ਨੇ ਕਿਹਾ ਕਿ ਇਹਨੂੰ ਨਦੀ ਚ ਨਹਾ ਕੇ ਲਿਆਈਏ। ਜਦੋਂ ਨਹਾਉਣ ਗਏ ਤੇ ਉਹਦੇ ਉੱਤੇ ਬੈਠ ਗਿਆ, ਉਹ ਤੇ ਨਿਕਲੇ ਹੀ ਨਾ, ਬੜਾ ਜ਼ੋਰ ਲਾਇਆ, ਨਿਕਲੇ ਹੀ ਨਾ। ਤਾਂ ਉੱਥੋਂ ਕੋਈ ਸਿਆਣਾ ਆਦਮੀ ਜਾ ਰਿਹਾ ਸੀ, ਉਹਨੇ ਕਿਹਾ ਕੀ ਚੱਕਰ ਚੱਲ ਗਿਆ? ਤਾਂ ਉਹਨਾਂ ਕਿਹਾ ਜੀ ਇਹ ਬੜਾ ਸ਼ਾਹੀ ਹਾਥੀ ਸੀਗਾ ਸਾਡਾ, ਬੜੀਆਂ ਜੰਗਾਂ ਜਿਤਾਈਆਂ ਇਹਨੇ ਸਾਹਿਬ, ਪਰ ਅੱਜ ਨਦੀ ਚ ਨਹਾਉਣ ਲਿਆਏ ਸੀਗੇ, ਇਹ ਤੇ ਉੱਠ ਹੀ ਨਹੀਂ ਰਿਹਾ, ਇਹ ਤੇ ਨਿਕਲ ਹੀ ਨਹੀਂ ਰਿਹਾ। ਉਹਨੇ ਆਖਿਆ ਇਹ ਤੁਸੀਂ ਮਾਹੌਲ ਜਿਹੜਾ ਹੈ ਨਾ, ਉਹ ਤਮਾਸ਼ਬੀਨ ਵਾਲਾ ਬਣਾ ਰੱਖਿਆ ਸਰ, ਇੱਥੇ ਮਾਹੌਲ ਜੰਗ ਵਾਲਾ ਬਣਾ ਦਿਓ। ਤੇ ਉਹੀ ਗੱਲ ਹੈ, ਜਦੋਂ ਰਣ ਸਿੰਘਾ ਵਜਾਇਆ, ਜਦੋਂ ਮਾਹੌਲ ਜੰਗ ਵਰਗਾ ਤਿਆਰ ਹੋਇਆ, ਹਾਥੀ ਨੇ ਮਾਰੀ ਛਾਲ ਤੇ ਹੋ ਗਿਆ। ਸੋ ਮਾਹੌਲ ਬਣਾਉਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੁੰਦਾ। ਤਾਂ ਗੱਲ ਇਹ ਕਿ ਮਾਹੌਲ ਬਣ ਚੁੱਕਾ ਉੱਥੇ, ਬਾਠ ਠਾਠ ਥੋੜੇ ਵਿਖਾ ਰਹੇ ਨੇ, ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਸਭ ਕੁਝ ਜੀ ਹੁਣ ਡਨ ਹੋ ਗਿਆ। ਕਿਉਂਕਿ ਹਾਲੇ ਕੇਵਲ ਢਿੱਲੋਂ, ਕਾਲਾ ਢਿੱਲੋਂ, ਉਹਨਾਂ ਨੇ ਟਾਪ ਗੇਅਰ ਪਾਉਣਾ ਹੈ। ਉਹ ਹਾਲੇ ਦੂਜੇ ਤੀਜੇ ਗੇਅਰ ਦੇ ਵਿੱਚ ਗੱਡੀ ਜਿਹੜੀ ਹੈ ਰੇੜ ਰਿਹਾ। ਇਸ ਤੋਂ ਇਲਾਵਾ ਹੁਣ ਮੀਤ ਹੇਅਰ ਦੀ ਜਿਹੜੀ ਆਪਾਂ ਕਹੀਏ ਬਿਮਾਰੀ ਸੀ, ਉਹ ਡੇਂਗੂ, ਤੁਹਾਨੂੰ ਪਤਾ ਹੀ ਹੈ, ਬਹੁਤ ਕਮਜ਼ੋਰ ਕਰਦਾ ਹੈ। ਜਿਹੜਾ ਵੀ ਆਪਣਾ ਕੋਈ ਅਜ਼ੀਜ਼, ਕੋਈ ਆਪਣਾ ਪਿਆਰਾ ਕਦੇ ਇਹਦੇ ਤੋਂ ਗ੍ਰਸਤ ਹੋ ਜਾਵੇ, ਤੇ ਆਪਾਂ ਦੇਖਦੇ ਹਾਂ ਕਿ ਮੰਜੀ ਤੋਂ ਛੇਤੀ ਉੱਠਦਾ ਨਹੀਂ, ਕਾਫੀ ਲੰਮੀ ਰੈਸਟ ਲੈਣੀ ਪੈਂਦੀ ਹੈ, ਕਿਉਂਕਿ ਵੀਕਨੈਸ ਬਹੁਤ ਆਉਂਦੀ ਹੈ। ਤਾਂ ਹੁਣ ਇਹਦੇ ਵਿੱਚ ਕੀ ਹੈ ਕਿ ਇਹ ਜਿਹੜੇ ਮੀਤ ਹੇਅਰ ਸਾਹਿਬ ਨੇ, ਇਹਨਾਂ ਨੇ ਜਲਦੀ ਰਿਕਵਰੀ ਦਿਖਾਈ, ਤੇ ਉਸ ਤੋਂ ਬਾਅਦ ਇਹਨਾਂ ਨੇ ਕੁਝ ਪਿੰਡਾਂ ਦਾ ਵਿਜ਼ਿਟ ਵੀ ਕੀਤਾ। ਗੁਰਪ੍ਰੀਤ ਜੀ, ਇਹਦੇ ਵਿੱਚ ਨਾ ਇੱਕ ਚੀਜ਼ ਵੇਖਣ ਵਾਲੀ ਆ, ਮੈਂ ਅੱਗੇ ਵੀ ਦੱਸਿਆ ਕਈ ਵਾਰ ਆਪਣੀ ਆਡੀਅנס ਨੂੰ, ਆਪਣੇ ਦੋਸਤਾਂ ਨੂੰ, ਕਿ ਜਿਹੜਾ ਬਰਨਾਲਾ ਹੈ ਨਾ, ਜੇ ਤੁਸੀਂ ਇਸ ਨੂੰ ਭੂਗੋਲਿਕ ਤੌਰ ਤੇ ਦੇਖੋਗੇ, ਇਹਦੇ ਵਿੱਚ ਨਾ ਕਈ ਵੱਡੇ ਪਿੰਡ ਆ। ਮਸਲਨ ਕੋਈ 4000 ਵੋਟ ਵਾਲਾ, ਕੋਈ 5000 ਵੋਟ ਵਾਲਾ, ਕੋਈ 7000 ਵੋਟ ਵਾਲਾ। ਹੁਣ ਇੱਥੇ ਇਹਨਾਂ ਦਾ ਕਹਿ ਲਓ ਕਿ ਚੰਗਾ ਆਧਾਰ ਸੀ, ਪਰ ਕੁਝ ਵੱਡੇ ਪਿੰਡਾਂ ਦੀਆਂ ਇਹਨਾਂ ਦੀਆਂ ਆਪਣੀਆਂ ਟੀਮਾਂ ਵੀ ਜਿਹੜੀਆਂ ਨੇ ਨਾ, ਉਹ ਦੂਰ ਹੋ ਰਹੀਆਂ ਸੀ, ਮਤਲਬ ਉਹ ਤੁਰ ਨਹੀਂ ਰਹੀਆਂ ਸੀ। ਖਦਸ਼ਾ ਇਸ ਗੱਲ ਦਾ ਹੈ ਕਿ ਜੇ ਉਹ ਬਾਠ ਵੱਲ ਘੁੰਮ ਗਈਆਂ ਜਾਂ ਘੁੰਮ ਚੁੱਕੀਆਂ ਨੇ, ਤਾਂ ਬਹੁਤ ਔਖਾ ਹੋ ਜਾਏਗਾ ਸਾਹਿਬ, ਬਹੁਤ ਮੁਸ਼ਕਲ ਹੋ ਜਾਏਗਾ। ਸੋ ਜਿਹੜਾ ਹੁਣ ਧਾਲੀਵਾਲ ਸਾਹਿਬ ਹੈ, ਇਹਨਾਂ ਦਾ ਨੈਟਵਰਕ ਹੈ, ਇਹ ਤਾਂ ਕੀ ਗੱਡੀ ਚਲਾ ਲਈ, ਯਾਰ ਦੋਸਤ ਹੈ, ਯਾਰੀ ਬੜੀ ਪਿਆਰੀ ਹੁੰਦੀ ਹੈ, ਤੁਹਾਨੂੰ ਪਤਾ ਸਰ। ਤਾਂ ਮਤਲਬ ਕਿ ਇਹਨਾਂ ਦਾ ਪਬਲਿਕ ਡੀਲਿੰਗ ਵਾਲਾ ਜਿਹੜਾ ਪੱਖ ਹੈ ਨਾ, ਉਹ ਕਮਜ਼ੋਰ ਹੈ, ਕਿਉਂਕਿ ਇਹਨਾਂ ਦਾ ਹਲਕਾ ਹੀ ਦੂਸਰਾ ਹੈ। ਤਾਂ ਜਿਹੜਾ ਰਾਬਤਾ ਹੈ ਮੇਨਲੀ ਦੇਖੋ, ਉਹ ਤੇ ਮੀਤ ਹੇਅਰ ਸਾਹਿਬ ਦਾ ਹੈ ਨਾ। ਦੂਜੀ ਗੱਲ, ਹੁਣ ਜਿੱਤ ਹਾਰ ਜੋ ਹੋਣੀ ਹੈ ਸਭ, ਉਹ ਵੀ ਖਾਤੇ ਚ ਕਿਹਦੇ ਜੁੜਨੀ ਹੈ? ਗੁਰਮੀਤ ਸਿੰਘ ਮੀਤ ਹੇਅਰ ਦੇ। ਤੇ ਜੇ ਮੰਨ ਲਓ ਉਹਨਾਂ ਵਾਸਤੇ ਜਿੱਤ ਜਿਹੜੀ ਹੈ ਉਹ ਦੂਰ ਰਹਿ ਜਾਂਦੀ ਹੈ, ਤਾਂ ਤੁਸੀਂ ਸੱਚ ਜਾਣਿਓ ਗੁਰਪ੍ਰੀਤ ਜੀ, ਉਹਨਾਂ ਦੀ ਜਿਹੜੀ ਇਹ ਬਰਨਾਲੇ ਦੀ ਸਿਆਸੀ ਜ਼ਮੀਨ ਉਹ ਹਿੱਲ ਸਕਦੀ ਹੈ, ਕਿਉਂਕਿ ਪੰਜਾਬ ਦਾ ਇੱਕ ਧੜਾ ਚਾਹੁੰਦਾ ਹੈ ਕਿ ਮੀਤ ਨੂੰ ਇੱਥੋਂ ਪਾਸੇ ਕੀਤਾ ਜਾਵੇ। ਬਹੁਤ ਵੱਡਾ ਧੜਾ, ਵੱਡੀ ਕੁਰਸੀ ਵਾਲਾ ਧੜਾ ਕਹਿ ਸਕਦੇ ਹਾਂ ਆਪਾਂ। ਸੋ ਇਸ ਕਰਕੇ ਮੀਤ ਹੇਅਰ ਨੂੰ ਪਤਾ ਹੈ ਕਿ ਮੇਰਾ ਜੰਮਿਆ ਸਿੱਕਾ ਜੇ ਇੱਕ ਵਾਰੀ ਉਲਟ ਗਿਆ, ਪਲਟ ਗਿਆ, ਤਾਂ ਮੁੜ ਉਹ ਵੈਸੀ ਗੱਲ ਬਣਾਉਣੀ ਬਹੁਤ ਔਖੀ ਹੈ। ਬਿਲਕੁਲ ਤੁਸੀਂ ਦਰੁਸਤ ਫਰਮਾਇਆ। ਜਿੰਨੀਆਂ ਕੁ ਸਾਡੇ ਕੋਲ ਰਿਪੋਰਟਾਂ ਨੇ ਕਿ ਗੁਰਦੀਪ ਸਿੰਘ ਬਾਠ ਦੇ ਨਾਲ ਕੁਝ ਹਮਦਰਦੀ ਦੀ ਲਹਿਰ ਹੈ, ਕੁਝ ਉਹਨਾਂ ਦਾ ਆਪਣਾ ਰਸੂਖ ਹੈ, ਪਰ ਇਹ ਸਾਫ਼ ਹੈ, ਸਪਸ਼ਟ ਆ ਕਿ ਬਰਨਾਲੇ ਦੀ ਸੀਟ ਜਿਹੜੀ ਹੈ ਉਹ ਗੁਰਪ੍ਰੀਤ ਜੀ ਖਾਸੀ ਫਸ ਗਈ ਹੈ, ਆਪਾਂ ਕਹਿ ਸਕਦੇ ਹਾਂ ਕਿ ਫਸੀ ਹੋਈ ਹੈ ਜੀ। ਸੋ ਦੇਖਦੇ ਹਾਂ ਬਣਦਾ ਕੀ ਹੈ। ਜੇ ਗਿੱਦੜਬਾਹੇ ਤੋਂ ਬਾਅਦ ਕਿਸੇ ਸੀਟ ਦੀ ਗੱਲ ਹੁੰਦੀ ਤੇ ਉਹ ਬਰਨਾਲਾ ਹੀ ਆ। ਸੋ ਆਪਾਂ ਹੁਣ ਵੱਧਦੇ ਹਾਂ ਅੱਗੇ। ਤੇ ਪਹਿਲਾਂ ਝੋਨੇ ਨੇ ਜਲੂਸ ਕੱਢੀ ਰੱਖਿਆ ਸਰਕਾਰ ਦਾ, ਤੇ ਹਰ ਪਾਸੇ ਸੜਕਾਂ ਮੱਲੀ ਬੈਠੇ ਸੀ ਕਿਸਾਨ, ਪਰ ਹੁਣ ਜਦੋਂ ਡੀਏਪੀ ਦਾ ਰੌਲਾ ਪੈ ਰਿਹਾ ਕਿ ਕੇਂਦਰੀ ਪੂਲ ਚੋਂ ਜਿੰਨੀ ਕੁ ਮਿਲਣੀ ਹੁੰਦੀ ਹੈ, ਉਹਦਾ ਰੌਲਾ ਚੱਲ ਰਿਹਾ ਸੀ, ਪਰ ਜਿਹੜੀ ਡੀਏਪੀ ਇਸ ਸਮੇਂ ਕਾਲਾ ਬਾਜ਼ਾਰੀ ਚ ਵਿਕ ਰਹੀ ਹੈ, ਉਹਦੇ ਤੇ ਹੁਣ ਸਰਕਾਰ ਸਖਤ ਹੋਈ ਹੈ ਜੀ। ਕੀ ਨੇ ਸਰਕਾਰ ਦੇ ਇਸ ਤੇ ਐਕਸ਼ਨ? ਦੇਖੋ ਗੁਰਪ੍ਰੀਤ ਜੀ, ਗੱਲ ਇਹ ਆ ਕਿ ਜੇ ਆਪਾਂ
ਪੰਜਾਬ ਦੇ ਲਿਹਾਜ਼ ਨਾਲ ਦੇਖੀਏ, ਸਾਡੀ ਜਿਹੜੀ ਲੋੜ ਆ ਨਾ ਉਹ 5.50 ਲੱਖ ਮੀਟਰ ਟਨ ਹੈ। ਜੀ 5.5 ਲੱਖ ਕਹਿ ਲਓ। ਤੇ ਜੋ ਸਾਡੇ ਕੋਲ ਇਸ ਵੇਲੇ, ਜਿੱਦਾਂ ਤੁਸੀਂ ਕਿਹਾ ਕਿ ਉਪਲਬਧ ਆ ਕੁਝ ਦਿਨ ਪਹਿਲਾਂ ਤੇ ਮੈਂ ਅੰਕੜਾ ਦੱਸਾਂਗਾ, ਉਸ ਤੋਂ ਬਾਅਦ ਕੋਈ ਰੈਕ ਲੱਗ ਗਏ ਹੋਣ ਤਾਂ ਮੈਨੂੰ ਪਤਾ ਨਹੀਂ ਹੈ। ਜੀ ਠੀਕ ਹੈ ਨਾ ਜੀ, ਇਹ ਆਪਾਂ ਸਪਸ਼ਟ ਕਰ ਦਿਓ ਕਿ ਤੱਥ ਜਿਹੜੇ ਆ ਉਹ ਕਦੇ ਵੀ ਤੋੜੇ ਮਰੋੜੇ ਨਹੀਂ ਜਾਣੇ ਚਾਹੀਦੇ। ਹੁਣ ਗੱਲ ਇਹ ਆ ਕਿ ਜੋ ਕੁਝ ਦਿਨ ਪਹਿਲਾਂ ਤੱਕ, ਕੋਈ ਪੁਰਾਣਾ ਨਹੀਂ, ਚੰਦ ਦਿਨ ਪਹਿਲਾਂ ਦਾ ਅੰਕੜਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਤਾਂ ਉਸ ਮੁਤਾਬਕ ਕਿ ਜੋ ਆਪਣੇ ਕੋਲ ਹੈ, ਇਹ ਅੰਕੜਾ ਜਿਹੜਾ ਹੈ 30 ਅਕਤੂਬਰ ਤੱਕ ਹੈ। ਮੈਂ ਸਪਸ਼ਟ ਕਰ ਦੇਵਾਂ, ਚੰਦ ਦਿਨ ਪਹਿਲਾਂ ਦਾ, ਯਾਨੀ ਦੋ ਤਿੰਨ ਦਿਨ ਦਾ ਲਾ ਲਓ ਤੁਸੀਂ। ਤਾਂ ਇਹਦੇ ਵਿੱਚ ਗੁਰਪ੍ਰੀਤ ਜੀ ਕੀ ਆਪਣੇ ਕੋਲ 1.10 ਲੱਖ ਮੀਟਰ ਟਨ ਹੈ। ਆਲਮੋਸਟ ਕਹਿ ਲਓ ਕਿ 5ਵਾਂ ਹਿੱਸਾ ਵੀ ਨਹੀਂ ਖਿੱਚ ਦੂ ਕੇ। ਤਾਂ ਇਹਦਾ ਮਤਲਬ ਇਹ ਹੈ ਕਿ ਬਹੁਤ ਵੱਡੀ ਸ਼ਾਰਟੇਜ ਹੈ। ਹੁਣ ਜਦੋਂ ਕਿਸੇ ਚੀਜ਼ ਦੀ ਸ਼ਾਰਟੇਜ ਪੈਦਾ ਹੋ ਜਾਂਦੀ ਹੈ ਬਾਜ਼ਾਰ ਦੇ ਵਿੱਚ, ਤਾਂ ਕਈਆਂ ਦੀਆਂ ਪੌਂ ਬਾਰਾਂ ਹੋ ਜਾਂਦੀਆਂ ਨੇ, ਜਿਨ੍ਹਾਂ ਦੇ ਕੋਲ ਹੁੰਦਾ ਜੁਗਾੜ ਹੁੰਦਾ, ਜਾਂ ਤਾਂ ਵਧੇਰੇ ਰੇਟ ਵਸੂਲ ਕੀਤਾ ਜਾਂਦਾ ਹੈ, ਜਾਂ ਫਿਰ ਇਹ ਹੁੰਦਾ ਹੈ ਕਿ ਬਈ ਜਿਵੇਂ ਬੇਲੋੜੀਆਂ ਚੀਜ਼ਾਂ ਨੇ ਕਿ ਇਹਦੇ ਨਾਲ ਆਹ ਲਓ ਜੀ, ਇਹਦੇ ਨਾਲ ਆਹ ਲਓ ਜੀ, ਕਿਸਾਨ ਨੂੰ ਦੀ ਜ਼ਰੂਰਤ ਨਹੀਂ ਹੁੰਦੀ, ਤਾਂ ਉਹਦੇ ਵਿੱਚ ਕੀ ਹੁੰਦਾ ਕਿ ਕਿਸਾਨ ਦੀ ਇੱਕ ਤਰ੍ਹਾਂ ਨਾਲ ਅਸਿੱਧੀ ਆਰਥਿਕ ਲੁੱਟ, ਸਿੱਧੀ ਆਰਥਿਕ ਲੁੱਟ ਚੱਲ ਰਹੀ ਹੈ। ਤਾਂ ਇਹੋ ਜਿਹੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਬਹੁਤ ਆ ਰਹੀਆਂ। ਵੈਸੇ ਤੇ ਕਮਾਲ ਹੈ ਇੱਥੋਂ ਦਾ ਬਦਲਾਅ, ਕਿਉਂਕਿ ਇਹਨਾਂ ਦੇ ਰਾਜ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਨਕਲੀ DAP ਵਾਲਾ ਸਕੈਮ ਸਾਹਮਣੇ ਆ ਗਿਆ ਸੀ, ਸੈਂਪਲਿੰਗ ਫੇਲ ਹੋ ਗਈ। ਬਠਿੰਡੇ ਦੇ ਵਿੱਚ ਨਕਲੀ ਇਸ ਤਰ੍ਹਾਂ ਦੀ ਖਾਦ ਬਣਦੀ ਜਿਹੜੀ ਉਹ ਫੜ ਗਈ। ਬਹੁਤ ਕੁਝ ਹੋ ਰਿਹਾ ਹੈ, ਪਰ ਠੀਕ ਆ, ਇਹਨਾਂ ਨੇ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੀ, ਕੁਝ ਟੀਮਾਂ ਦਾ ਗਠਨ ਕਰ ਦਿੱਤਾ ਕਿ ਇਸ ਤਰ੍ਹਾਂ ਕਾਲਾਬਾਜ਼ਾਰੀ ਜਿਹੜੀ ਹੈ ਉਹ ਨਹੀਂ ਚੱਲਣ ਦਿੱਤੀ ਜਾਊਗੀ। ਪਰ ਹੁਣ ਮੈਂ ਤੁਹਾਨੂੰ ਅੰਕੜਾ ਆਧਾਰਿਤ ਸਥਿਤੀ ਦਿਖਾ ਦਿੱਤੀ ਹੈ। ਗੱਲ ਤੇ ਇਹ ਹੈ ਕਿ ਠੀਕ ਹੈ, ਕਾਲਾਬਾਜ਼ਾਰੀ ਰੋਕੀ ਜਾ ਸਕਦੀ ਹੈ, ਰੁਕਣੀ ਵੀ ਚਾਹੀਦੀ ਹੈ। ਕਿਸਾਨਾਂ ਨੂੰ ਨਾਲ ਬੇਲੋੜਾ ਸਮਾਨ ਜਿਹੜਾ ਬੰਨ ਕੇ ਦਿੱਤਾ ਜਾ ਰਿਹਾ ਨਹੀਂ ਹੋਣਾ ਚਾਹੀਦਾ। ਠੀਕ ਹੈ ਗੁਰਪ੍ਰੀਤ ਜੀ, ਆਪਾਂ ਉਸ ਗੱਲ ਦੇ ਨਾਲ ਐਗਰੀ ਕਰ ਗਏ ਤੇ ਇਹ ਵੀ ਮੰਨ ਗਏ ਕਿ ਸੰਭਵ ਹੈ ਕਿ ਇਹ ਰੋਕ ਲੈਣਗੇ, ਇਹ ਰੋਕਥਾਮ ਕਰ ਲੈਣਗੇ। ਬਟ ਵੱਡਾ ਸਵਾਲ ਇਹ ਆ ਕਿ ਜੋ ਖੱਪਾ ਹੈ ਡਿਮਾਂਡ ਐਂਡ ਸਪਲਾਈ ਚ, ਯਾਨੀ ਜੋ ਖਪਤ ਹੈ, ਜੋ ਲੋੜੀਂਦੀ ਕਹਿ ਲਓ ਕਿ ਮਾਤਰਾ ਚ ਸਾਨੂੰ ਚਾਹੀਦੀ ਆ ਜੀ, ਉਹ, ਤੇ ਜੋ ਸਾਡੇ ਕੋਲ ਮੌਜੂਦ ਆ ਜੀ ਉਹਦਾ ਤੇ ਬਹੁਤ ਵੱਡਾ ਪਾੜਾ ਹੈ। ਇਸ ਨੂੰ ਕਿਵੇਂ ਪੂਰਿਆ ਜਾਏਗਾ, ਇਸ ਦੀ ਭਰਪਾਈ ਕਿਸ ਤਰ੍ਹਾਂ ਕੀਤੀ ਜਾਏਗੀ? ਸਰਕਾਰ ਇਹ ਦੱਸਣ ਚ ਅਸਫਲ ਹੈ। ਇਹਦਾ ਮਤਲਬ ਕੀ ਹੋਏਗਾ? ਹੁਣ ਦੇਖੋ, ਤਾੜ ਇਕੱਠਾ ਹੀ ਪੈਂਦਾ ਹੈ, ਝੋਨੇ ਦੀ ਵਾਢੀ ਹੋਈ ਇਕੱਠਿਆਂ, ਝੋਨਾ ਮੰਡੀ ਚ ਆਇਆ ਇਕੱਠਿਆਂ, ਉਸ ਤੋਂ ਬਾਅਦ ਹੁਣ ਜਦੋਂ ਮੰਡੀ ਤੋਂ ਦੁਬਾਰਾ ਕਿਸਾਨ ਖੇਤ ਚ ਜਾਏਗਾ ਉਹ ਵੀ ਤਾਂ ਇਕੱਠੇ ਵਿਆਹੀ ਸ਼ੁਰੂ ਹੋਣੀਆਂ। ਤਾਂ ਯਾਨੀ ਇਹਦਾ ਮਤਲਬ ਕਿ ਯਕਦਮ ਆਲੂ ਤੋਂ ਬਾਅਦ ਕਣਕ ਵਾਸਤੇ ਸਾਨੂੰ ਯਕਦਮ ਲੋੜ ਪਵੇਗੀ, ਤਾਂ ਉਹ ਉਪਲਬਧਤਾ ਜਿਹੜੀ ਬਹੁਤ ਸੀਮਤ ਆ, ਉਸਨੂੰ ਕਿਵੇਂ ਪੂਰਾ ਕੀਤਾ ਜਾਏਗਾ? ਸਰਕਾਰ ਇਹਦੇ ਬਾਰੇ ਕੋਈ ਵੀ ਆਪਣਾ ਪਲਾਨ, ਕੋਈ ਵੀ ਆਪਣਾ ਭਰੋਸਾ ਹੈ ਜਿਹੜੀ ਉਹ ਕਹਿ ਲਓ ਕਿ ਠੋਸ ਰੂਪ ਚ ਸਾਡੇ ਸਾਹਮਣੇ ਨਹੀਂ ਰੱਖ ਰਹੀ। ਵੈਸੇ ਆਪਣੇ ਖਬਰਾਂ ਦੇ ਪਟਾਕੇ ਤੇ ਨੇਤੀ ਪੈਂਦੇ ਆ, ਜੇ ਖਬਰਾਂ ਦੇ ਵਿੱਚ ਵੀ ਪਟਾਕੇ ਪੈਣ ਰਹੇ ਆ ਜੀ ਜੀ ਪਿੱਛੇ बैकग्राउंड जी 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 बार बार पीछे आवाज आ रही है क्योंकि नहीं हर पासे खुशियां मनाई जा रही हैं। ਇਹ ਸਾਲ ਚ ਇੱਕ ਵਾਰੀ ਆਉਂਦਾ ਹੈ ਇਦਾਂ ਦਾ ਪ੍ਰੋਗਰਾਮ ਕਿ ਖਬਰਾਂ ਦੇ ਪਟਾਕੇ ਭਾਵੇਂ ਥੋੜੇ ਮੱਧਮ ਹੀ ਹੋਣ, ਪਿੱਛੋਂ ਪਟਾਕੇ ਖੂਬ ਚੱਲਦੇ ਆ। ਜੀ ਜੀ ਪਾਈਓ ਪਟਾਕੇ ਤੁਸੀਂ ਤਗੜੇ ਹੋ ਕੇ। ਜੀ ਜੀ ਸੋ ਅੱਗੇ ਵਧੀਏ ਜੀ ਆਪਾਂ ਹੁਣ। ਜੀ ਜੀ ਹਾਂਜੀ ਜੀ ਸੋ ਹੁਣ ਧਰਤੀ ਹੇਠਲੇ ਪਾਣੀ ਦੇ ਮਾਮਲੇ ਤੇ ਗੱਲ ਕਰ ਲੈਂਦੇ ਆ। ਸੁੱਖ ਦੀ ਖਬਰ ਆਈ ਹੈ, ਕਹਿੰਦੇ ਕੋਈ ਸੁਧਾਰ ਵੱਲ ਨੂੰ ਵਧੀ ਹੈ। ਗੱਲ ਕੀ ਹੈ ਸਾਰਾ ਮਾਮਲਾ ਜੀ? ਬਿਲਕੁਲ, ਖਬਰ ਵੀ ਵੇਖੋ ਕਿਹੜੇ ਦਿਨ ਆਈ ਆ, ਦੀਵਾਲੀ ਵਾਲੇ ਦਿਨ। ਵੈਸੇ ਤੇ ਮਣਕੇ ਦਾ ਗਾਣਾ ਸੀ, ਮਿੱਤਰਾਂ ਨੂੰ ਯਾਦ ਤੇਰੀ ਆਈ ਸੋਹਣੀਏ ਦੀਵਾਲੀ ਵਾਲੇ ਦਿਨ, ਤੇ ਇੱਥੇ ਇੱਕ ਖੁਸ਼ਖਬਰੀ ਆਈ ਹੈ ਦੀਵਾਲੀ ਵਾਲੇ ਦਿਨ। ਦੇਖੋ 63 ਬਲਾਕਾਂ ਦੇ ਵਿੱਚ, ਕਿਉਂਕਿ ਆਪਣੇ ਬਹੁਤ ਸਾਰੇ ਬਲਾਕ ਹੈ ਜਿਹੜੇ ਸ਼ਾਇਦ ਲਗਭਗ 140 ਤੋਂ 60 ਦੇ ਦਰਮਿਆਨ ਹੈ ਆਪਣੇ ਬਲਾਕ ਹੈ, ਪੰਜਾਬ ਨੂੰ ਵੰਡਿਆ ਹੋਇਆ। ਤਾਂ ਪਾਣੀ ਦੇ ਲਿਹਾਜ਼ ਨਾਲ ਜੇ ਆਪਾਂ ਦੇਖੀਏ ਤਾਂ 63 ਬਲਾਕ ਜਿਹੜੇ ਆ ਉਹ ਆਪਣੀ ਸਥਿਤੀ ਸੁਧਾਰ ਗਏ। ਹਾਲਾਂਕਿ ਮੈਂ ਕਹਿੰਦਾ ਕਿ ਕੁੱਲ ਬਲਾਕ ਦਾ ਮੈਨੂੰ ਐਗਜ਼ੈਕਟ ਅੰਕੜਾ ਯਾਦ ਨਹੀਂ, ਤੁਸੀਂ ਕੋਈ ਵੀ ਗੂਗਲ ਕਰ ਲੈਣਾ। ਮੈਂ ਇੱਕ ਕਹਿ ਲਓ ਕਿ ਤੁੱਕਾ ਮਾਰਿਆ ਕਿ ਇੰਨੀ ਕੁ ਗਿਣਤੀ ਆ ਲਗਭਗ।
ਠੀਕ ਹੈ ਜੀ। ਤਾਂ ਮਤਲਬ ਕਿ ਇਹਨਾਂ ਦੇ ਵਿੱਚੋਂ ਜਿੰਨੇ ਟੋਟਲ ਨੇ ਆਪਣੇ ਬਲਾਕ, ਜ਼ਿਆਦਾਤਰ ਜਿਹੜੇ ਆਪਣੇ ਬਲਾਕ ਸੀਗੇ ਉਹ ਧਰਤੀ ਹੇਠਲੇ ਪਾਣੀ ਦੀ ਕਹਿ ਲਓ ਕਿ ਖਤਰਨਾਕ ਸਥਿਤੀ ਤੱਕ ਪਹੁੰਚ ਚੁੱਕੇ ਸੀਗੇ। ਉਹਨੂੰ ਵੰਡਦੇ ਆ ਇਸ ਤਰ੍ਹਾਂ ਮਾਹਰ, ਕ੍ਰਿਟੀਕਲ, ਸੈਮੀ ਕ੍ਰਿਟੀਕਲ ਇਤਿਆਦਿਕ। ਤਾਂ 63 ਬਲਾਕਾਂ ਦੇ ਵਿੱਚ ਸੁਧਾਰ ਵੇਖਣ ਨੂੰ ਮਿਲਿਆ ਸਰ। ਇਹ ਬਹੁਤ ਵੱਡੀ ਗੱਲ ਹੈ। ਤੇ ਇਸ ਸਾਲ ਕਹਿੰਦੇ ਆ ਕਿ 19.19 ਬਿਲੀਅਨ ਕਿਊਬਿਕ ਮੀਟਰ ਜਿਹੜਾ ਹੈ ਨਾ, ਉਹ ਧਰਤੀ ਦਾ ਪਾਣੀ ਰੀਚਾਰਜ ਹੋਇਆ ਹੈ। ਗੁਰੂ ਹਰਸਾਏ ਅਤੇ ਮਖੂ ਬਲਾਕ ਇਸ ਤਰ੍ਹਾਂ ਦੇ ਆ ਜਿਹੜੇ ਕ੍ਰਿਟੀਕਲ ਤੋਂ ਨਿਕਲ ਕੇ ਸੁਰੱਖਿਅਤ ਬਲਾਕ ਦੇ ਵਿੱਚ ਬਦਲ ਗਏ। ਮਤਲਬ ਕਿ ਉਹਨਾਂ ਦੀ ਤੇ ਕਾਇਆ ਹੀ ਪਲਟ ਗਈ ਨਾ। ਠੀਕ ਹੈ ਜੀ। ਤਾਂ ਓਵਰਆਲ ਜਿੱਦਾਂ ਬਲਾਚੌਰ ਬਾਰੇ ਵੀ ਆਇਆ ਕਿ ਉਹ ਸ਼ਾਇਦ ਕ੍ਰਿਟੀਕਲ ਤੋਂ ਨਿਕਲ ਕੇ ਸੈਮੀ ਕ੍ਰਿਟੀਕਲ ਚ ਆ ਗਿਆ। ਤਾਂ ਇਸ ਤਰ੍ਹਾਂ ਮਤਲਬ ਕਿ 63 ਬਲਾਕਾਂ ਦੇ ਵਿੱਚ ਸੁਧਾਰ ਹੈ। ਟੋਟਲ ਬਲਾਕ ਜਿਹੜੇ ਆ ਉਹ ਜਿੰਨੇ ਵੀ ਹੈਗੇ ਉਹਨਾਂ ਚੋਂ 63 ਨੂੰ ਤੁਸੀਂ ਰੱਖ ਸਕਦੇ ਹੋ। 146 ਨੇ ਜੀ। ਹਾਂ ਜੀ ਜੀ ਗੁਰਪ੍ਰੀਤ ਜੀ, ਸ਼ੁਕਰੀਆ ਤੁਹਾਡਾ ਐਗਜ਼ੈਕਟ ਅੰਕੜਾ ਅਪਡੇਟ ਕਰਨ ਵਾਸਤੇ। 146 ਟੋਟਲ ਬਲਾਕ ਆ। ਤਾਂ ਉਹਦੇ ਚੋਂ ਆਪਾਂ ਕਹਿ ਸਕਦੇ ਹਾਂ ਕਿ 63 ਚ ਪਾਣੀ ਦਾ ਜਿਹੜਾ ਪੱਧਰ ਆ ਉਹ ਸੁਧਰਿਆ। ਇਹਨੂੰ ਆਪਾਂ ਸਿੰਪਲ ਤਰੀਕੇ ਨਾਲ ਸਮਝਣਾ ਹੋਵੇ ਕਿ ਪਾਣੀ ਦਾ ਪੱਧਰ ਜਿਹੜਾ ਅੱਗੇ ਨਾਲੋਂ ਸੁਧਰਿਆ। ਉਹਦਾ ਕਾਰਨ ਇਹ ਆ ਕਿ ਪਿਛਲੇ ਸਾਲ 18.94 ਬਿਲੀਅਨ ਕਿਊਬਿਕ ਮੀਟਰ ਰੀਚਾਰਜ ਹੋਇਆ ਸੀਗਾ, ਜੋ ਮਤਲਬ ਕਿ ਰੀਚਾਰਜ ਸਿਸਟਮ ਹੁੰਦਾ ਉਹਦੇ ਜ਼ਰੀਏ, ਜੋ ਐਤਕੀ ਵੱਧ ਕੇ 19.19 ਬਿਲੀਅਨ ਕਿਊਬਿਕ ਮੀਟਰ ਹੋ ਗਿਆ। ਪਰ ਅਸੀਂ ਅਜੇ ਵੀ ਕਹਿ ਲਓ ਕਿ 28 ਬਿਲੀਅਨ ਕਿਊਬਿਕ ਪਾਣੀ ਕੱਢਦੇ ਆ ਸਾਲ ਦਾ। ਇੱਥੋਂ ਹੀ ਪਤਾ ਲੱਗ ਜਾਂਦਾ ਕਿ ਆਪਣਾ ਫਰਕ ਕਿੰਨਾ ਹੈ। ਕਿ ਜੇ ਆਪਾਂ ਮੈਕਸਿਮਮ ਦੇਖੀਏ ਤਾਂ 19.19 ਬਿਲੀਅਨ, ਪਰ ਕੱਢ ਕਿੰਨਾ ਰਹੇ ਆ 28। ਤਦੇ ਹੀ ਸਾਡੀ ਜਿਹੜੀ ਕਹਿ ਲਓ ਕਿ ਸੂਰਤ ਹਾਲ ਹੈ ਉਹ ਬੜੀ ਖਤਰਨਾਕ ਦਿਸ਼ਾ ਵੱਲ ਹੈ। ਪਰ ਬਾਵਜੂਦ ਇਸ ਤੇ ਜੇ ਖਬਰ ਆਈ ਹੈ ਤਾਂ ਮੇਰੇ ਖਿਆਲ ਦੇ ਨਾਲ ਸਵਾਗਤ ਹੀ ਹੋ ਗਿਆ। ਸਰਕਾਰ ਦੀਆਂ ਵੀ ਕੁਝ ਕੋਸ਼ਿਸ਼ਾਂ ਹੈਗੀਆਂ ਨੇ। ਕੁਛ ਇਹਨਾਂ ਨੇ ਨਹਿਰੀ ਢਾਂਚੇ ਨੂੰ ਥੋੜਾ ਠੀਕ ਕੀਤਾ, ਬਹੁਤਾ ਜ਼ਿਆਦਾ ਨਹੀਂ, ਥੋੜਾ ਠੀਕ ਜ਼ਰੂਰ ਕੀਤਾ। ਉਹ ਇਹਨਾਂ ਨੂੰ ਕਹਿ ਲਓ ਕਿ ਪੁਆਇੰਟ ਮਿਲਣੇ ਚਾਹੀਦੇ ਆ, ਨੰਬਰ ਮਿਲਣੇ ਚਾਹੀਦੇ ਆ। ਪਰ ਇੱਕ ਗੱਲ ਹੋਰ ਵੇਖਣ ਵਾਲੀ ਆ, ਚਾਹੇ ਗੁਰੂ ਹਰਸਾਏ ਹੋਵੇ, ਚਾਹੇ ਮਖੂ ਹੋਵੇ, ਚਾਹੇ ਬਲਾਚੌਰ ਹੋਵੇ, ਜ਼ਿਆਦਾਤਰ ਇਹ ਜਿਹੜੇ ਬਲਾਕ ਨੇ ਮੇਰੇ ਖਿਆਲ ਦੇ ਨਾਲ, ਕਿਉਂਕਿ ਫਲੱਡ ਵੀ ਆਇਆ ਸਾਲ 1.5 ਸਾਲ ਪਹਿਲਾਂ, ਇੱਕ ਫਲੱਡ ਆਇਆ, ਮੇਰੇ ਖਿਆਲ ਦੇ ਨਾਲ ਉਹਦਾ ਵੀ ਕਿਤੇ ਨਾ ਕਿਤੇ ਗੁਰਪ੍ਰੀਤ ਜੀ ਅਸਰ ਗਿਆ। ਕਿਉਂਕਿ ਕੁਦਰਤ ਇੱਕ ਪਾਸੇ ਨੁਕਸਾਨ ਵੀ ਜੇ ਕਰਦੀ ਹੈ ਤਾਂ ਫਾਇਦਾ ਵੀ ਉਹਦਾ ਕਿਤੇ ਨਾ ਕਿਤੇ ਹੋ ਵੀ ਜਾਂਦਾ ਹੈ। ਜੀ ਜੀ, ਸੋ ਇਹ ਤਾਂ ਹੈ। ਸੋ ਸਰਕਾਰ ਦੇ ਵੱਲੋਂ ਹੋਰ ਯਤਨ ਹੋਣੇ ਚਾਹੀਦੇ ਨੇ ਇਸ ਨੂੰ ਲੈ ਕੇ, ਥੋੜੇ ਕਹਿ ਲਈਏ ਵੀ ਜਾਗਰੂਕਤਾ ਵੀ ਵਧਾਉਣੀ ਚਾਹੀਦੀ ਹੈ, ਤਾਂ ਕਿ ਪਾਣੀ ਜੇ ਧਰਤੀ ਹੇਠਲਾ ਵੀ ਸੁਧਾਰ ਵੱਲ ਨੂੰ ਆ ਰਿਹਾ, ਜਿਹੜਾ ਧਰਤੀ ਤੇ ਦੌੜ ਰਿਹਾ, ਉਹਦੇ ਲਈ ਵੀ ਯਤਨ ਹੋਣੇ ਚਾਹੀਦੇ ਨੇ। ਸੋ ਅਗਲੀ ਖਬਰ ਦੇ ਵੱਲ ਆਪਾਂ ਵਧਦੇ ਹਾਂ। ਸੋ ਏਪੀ ਢਿੱਲੋਂ ਦਾ ਮਾਮਲਾ ਸੀ ਜਿਹੜਾ ਉਹਨਾਂ ਦੇ ਘਰ ਤੇ ਫਾਇਰਿੰਗ ਹੋਈ ਸੀ, ਉਹਦਾ ਵੀ ਕਨੈਕਸ਼ਨ ਹੁਣ ਭਾਰਤ ਨਾਲ ਹੀ ਜੁੜ ਗਿਆ ਜੀ। ਹਾਲੇ ਤੱਕ ਕੁਝ ਹੀ ਦਿਨ ਹੋਏ ਨੇ ਜਦੋਂ ਅਮਿਤ ਸ਼ਾਹ ਉਹਨਾਂ ਦਾ ਨਾਮ ਖੁੱਲ ਕੇ ਲਿਆ ਹੈ ਕੈਨੇਡਾ ਵਾਲਿਆਂ ਨੇ। ਹੁਣ ਇਹ ਕਿੱਧਰ ਨੂੰ ਗੱਲ ਤੁਰ ਪਈ ਹੈ? ਤੁਸੀਂ ਦੇਖੋ, ਜਦੋਂ ਅਮਿਤ ਸ਼ਾਹ ਦਾ ਜ਼ਿਕਰ ਆਇਆ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ NSA ਬੀਬੀ ਆ, ਉਹਨਾਂ ਨੇ ਜਿਸ ਤਰੀਕੇ ਦਾ ਇੱਕ ਬਿਆਨ ਦਿੱਤਾ ਆਪਣੀ ਸੰਸਦੀ ਕਹਿ ਲਓ ਕਿ ਸੁਰੱਖਿਆ ਕਮੇਟੀ ਦੇ ਸਾਹਮਣੇ, ਤਾਂ ਉਹਨਾਂ ਨੇ ਹੱਤਿਆ ਦਾ ਯਤਨ ਅਤੇ ਹੋਰ ਹਿੰਸਕ ਕਾਰਵਾਈਆਂ ਸ਼ਬਦ ਇਸਤੇਮਾਲ ਕੀਤਾ ਸੀ। ਹੱਤਿਆ ਨਿੱਜਰ ਮਾਮਲਾ ਹੋ ਗਿਆ, ਹੱਤਿਆ ਦੀ ਕੋਸ਼ਿਸ਼ ਪੰਨੂ ਮਾਮਲਾ ਹੋ ਗਿਆ, ਬਟ ਹੋਰ ਹਿੰਸਕ ਕਿਹੜੀਆਂ ਕੈਨੇਡਾ ਚ ਵਸੂਲੀ ਵਾਸਤੇ, ਜੋ ਡਰਾਉਣ ਧਮਕਾਉਣ ਲਈ ਹਿੰਸਾ ਦਾ ਸਹਾਰਾ ਲਿਆ ਜਾਂਦਾ, ਅਗਜ਼ਨੀ ਹੁੰਦੀ ਹੈ, ਫਾਇਰਿੰਗ ਇਤਿਆਦਿਕ। ਮੇਰੇ ਖਿਆਲ ਦੇ ਨਾਲ, ਮੇਰਾ ਮੰਨਣਾ ਇਹ ਹੈ ਗੁਰਪ੍ਰੀਤ ਜੀ, ਇਹ ਕੈਨੇਡਾ ਨੇ ਚਾਹੇ ਕਹਿ ਲਓ ਅਸਿੱਧੇ ਢੰਗ ਨਾਲ ਤੇ ਚਾਹੇ ਕਹਿ ਲਓ ਸਿੱਧੇ ਢੰਗ ਨਾਲ ਇਹ ਗੱਲ ਦੁਨੀਆ ਦੇ ਸਾਹਮਣੇ ਰੱਖੀ ਹੈ। ਇਹਦਾ ਮਤਲਬ ਕੀ? ਕਿਉਂਕਿ ਏਪੀ ਢਿੱਲੋਂ ਦੇ ਮਾਮਲੇ 'ਚ ਜੋ ਖਬਰ ਆ ਰਹੀ ਹੈ ਸਰ, ਉਹ ਇਹ ਆ ਕਿ ਇੱਕ ਅਭਿਜੀਤ ਨਾਂ ਦਾ ਉਹਨਾਂ ਨੇ ਮੁਲਜ਼ਮ ਫੜ ਲਿਆ, ਇੱਕ ਵਿਕਰਮ ਨਾਂ ਦਾ ਮੁਲਜ਼ਮ ਜਿਹੜਾ ਇਸ ਮਾਮਲੇ 'ਚ ਫਾਇਰਿੰਗ ਕੇਸ ਦੇ ਵਿੱਚ ਮੁਲਜ਼ਮ ਸਮਝਿਆ ਜਾਂਦਾ, ਉਹ ਇੰਡੀਆ ਆ ਗਿਆ। ਹੁਣ ਬੜੀ ਇੱਕ ਮੈਂ ਕਹਿ ਲਓ ਕਿ ਆਮ ਜੀ ਗੱਲ ਕਰਦਾ ਕਿ ਕੋਈ ਬੰਦਾ ਏਪੀ ਢਿੱਲੋਂ ਨਾਲ ਕੋਈ ਖਾਰ ਖਾਂਦਾ, ਉਹ 20 30 40 50 ਲੱਖ ਰੁਪਏ ਖਰਚ ਕਰਕੇ ਕੱਲੀ ਫਾਇਰਿੰਗ ਕਰਨ ਵਾਸਤੇ ਕੈਨੇਡਾ ਜਾਵੇਗਾ ਜੀ? ਕੀ ਇਹ ਮੰਨਿਆ ਜਾ ਸਕਦਾ? ਸ਼ਾਇਦ ਨਹੀਂ। ਇਹਦਾ ਮਤਲਬ ਇਹ ਆ ਕਿ ਸੋਚ ਸਮਝ ਕੇ ਹੀ ਫਾਇਰਿੰਗ ਕੀਤੀ ਗਈ, ਪਲੈਨਿੰਗ ਦੇ ਨਾਲ ਫਾਇਰਿੰਗ ਕੀਤੀ ਗਈ। ਸਿੱਧੂ ਮੂਸੇਵਾਲੇ ਤੋਂ ਬਾਅਦ ਅੱਜ ਕੌਮਾਂਤਰੀ ਸੰਗੀਤ ਜਗਤ ਦੇ ਵਿੱਚ ਜੇ ਕੋਈ ਵੱਡਾ ਨਾਮ ਹੈ ਤੇ ਏਪੀ ਢਿੱਲੋਂ ਆ।
ਬਹੁਤ ਵੱਡਾ ਨਾਮ ਹੈ ਸਰ ਪੰਜਾਬ 'ਚ। ਮੈਨੂੰ ਨਹੀਂ ਪਤਾ ਕਿੰਨੇ ਕੁ ਲੋਕ ਜਾਣਦੇ ਹੋਣਗੇ, ਬਟ ਇਸ ਮੁੰਡੇ ਦੀਆਂ ਧੁੰਮਾਂ ਇੰਟਰਨੈਸ਼ਨਲ ਮਿਊਜ਼ਿਕ ਮੰਚ ਤੇ ਹੈਗੀਆਂ ਨੇ। ਸੋ ਗੱਲ ਜੀ ਇਹ ਆ ਕਿ ਬਈ ਹੁਣ ਜੇ ਆਪਾਂ ਵੇਖੀਏ ਜੇ ਇਸ ਹਾਲਤ ਦੇ ਵਿੱਚ, ਤਾਂ ਇਹੋ ਹੈ ਕਿ ਹੁਣ ਮੈਨੂੰ ਇਉਂ ਲੱਗਦਾ ਹੈ ਕਿ ਜਿੱਦਾਂ ਕੁਝ ਬੰਦਿਆਂ ਨਾਲ ਉੱਥੇ ਗੱਲ ਵੀ ਕਰੀਦੀ ਆ, ਗੁਰਪ੍ਰੀਤ ਜੀ, ਜੋ ਸੁਰੱਖਿਆ ਏਜੰਸੀਆਂ ਦੇ ਕੰਮਕਾਰ ਨੂੰ ਜਾਂ ਤਾਂ ਜਾਣਦੇ ਆ ਜਾਂ ਉਹਨਾਂ ਦੇ ਆਪਣੇ ਸੋਰਸਸ ਨੇ, ਜੀ ਜਿੱਦਾਂ ਆਪਣੇ ਵੀ ਹੁੰਦੇ, ਕਿਉਂਕਿ ਭਾਈਚਾਰਾ ਆਪਣਾ ਵੀ ਉੱਥੇ ਸੁਰੱਖਿਆ ਏਜੰਸੀਆਂ ਨਾਲ ਵੀ ਜੁੜਦਾ ਹੈ ਨਾ ਜਾ ਕੇ। ਜੀ ਉੱਥੋਂ ਇੱਕ ਗੱਲ ਕਹਿ ਲਓ ਕਿ ਬੜੀ ਥੋੜੀ ਡੀਕੋਡ ਕਰਨ ਵਾਲੀ ਆ, ਜਿਹੜੀ ਸੁਣਨ ਨੂੰ ਮਿਲਦੀ ਆ ਕਿ ਨਾਨ ਸਟੇਟ ਐਕਟਰ ਜਿਹੜੇ ਹੁੰਦੇ ਆ ਉਹਨਾਂ ਨੂੰ ਕੈਨੇਡਾ 'ਚ ਭੇਜਿਆ ਗਿਆ, ਯਾਨੀ ਖਾਸ ਤੌਰ ਤੇ ਸਿੱਖ ਕਾਰੋਬਾਰੀ ਜਾਂ ਇਸ ਤਰ੍ਹਾਂ ਦੇ ਵੱਡੇ ਸੈਲੀਬ੍ਰਿਟੀ ਹੈ, ਉਹਨਾਂ ਨੂੰ ਨਿਸ਼ਾਨਾ ਬਣਾਉਣ ਵਾਸਤੇ ਬਕਾਇਦਾ ਡਾਟਾ ਵੀ ਉਹਨਾਂ ਦਾ ਤੈਅ ਕਰਕੇ ਜਿਹੜਾ ਉਹ ਦਿੱਤਾ ਗਿਆ। ਤੇ ਇਹੀ ਗੱਲ ਆ ਕਿ ਜੋ ਇੰਡੀਅਨ ਡਿਪਲੋਮੈਟ ਸੀਗੇ ਉਹਨਾਂ ਤੇ ਗੁਰਪ੍ਰੀਤ ਜੀ ਦੋਸ਼ ਵੀ ਇਹ ਵੀ ਲੱਗਾ ਨਾ ਕਿ ਇਹਨਾਂ ਨੇ ਜਾਣਕਾਰੀਆਂ ਇਕੱਤਰ ਕੀਤੀਆਂ ਤੇ ਉਸ ਤੋਂ ਬਾਅਦ ਦਿੱਲੀ ਗਵਰਨਮੈਂਟ ਨੂੰ ਭੇਜੀਆਂ, ਯਾਨੀ ਮੋਦੀ ਗਵਰਨਮੈਂਟ ਨੂੰ, ਤੇ ਉਸ ਤੋਂ ਬਾਅਦ ਲਾਰੈਂਸ ਨੈਟਵਰਕ ਦੇ ਜ਼ਰੀਏ ਇੱਥੇ ਅੰਜਾਮ ਦਿੱਤਾ ਗਿਆ। ਸੋ ਲਗਭਗ ਸਥਿਤੀ ਜਿਹੜੀ ਹੈ ਨਾ ਡੀਕੋਡ ਕਰਨ ਤੇ ਕੁਝ ਐਸੀ ਬਣਦੀ। ਹੁਣ ਸੱਚਾਈ ਕੀ ਆ ਮੈਂ ਆਪਣੇ ਪੱਧਰ ਤੇ ਸਾਬਤ ਨਹੀਂ ਕਰ ਸਕਦਾ, ਪਰ ਡੀਕੋਡ ਕਰੀਏ ਇਹਨਾਂ ਸਿਲਸਿਲੇਵਾਰ ਜੋ ਬਿਆਨਾਤ ਨੇ ਜਾਂ ਜਿਹੜੀਆਂ ਘਟਨਾਵਾਂ ਨੇ, ਤਾਂ ਗੁਰਪ੍ਰੀਤ ਜੀ ਮੇਰੇ ਸਾਹਮਣੇ ਤਸਵੀਰ ਕੁਝ ਇਸ ਤਰ੍ਹਾਂ ਦੀ ਉਹ ਬਣਦੀ ਹੈ। ਜੀ ਸੋ ਇਹ ਜਿਹੜੀ ਤਸਵੀਰ ਬਣ ਰਹੀ ਹੈ, ਇਹ ਪਤਾ ਨਹੀਂ ਕਿੰਨੀ ਡੂੰਘੀ ਜਾਂ ਕਿੰਨੀ ਸੱਚਾਈ ਇਸ ਦੇ ਵਿੱਚ ਹੋਊਗੀ, ਸਮਾਂ ਬਿਆਨ ਕਰੂਗਾ। ਪਰ ਇਹ ਦੋਵੇਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ ਦੇ ਨਾਲ ਨਾਲ ਜਿਹੜੇ ਪੰਜਾਬੀ ਜਾਂ ਕਹਿ ਲਈਏ ਭਾਰਤੀ ਪਰਿਵਾਰ ਅੱਧੇ ਇੱਧਰ ਅੱਧੇ ਉੱਥੇ ਬੈਠੇ ਹੋਏ ਨੇ, ਉਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਕਰ ਰਹੀ ਹੈ ਜਾਂ ਆਉਣ ਵਾਲੇ ਸਮੇਂ 'ਚ ਕਰੂਗੀ। ਸੋ ਮਿੱਠੂ ਜੀ, ਤੁਸੀਂ ਖਬਰਾਂ ਦੇ ਉੱਪਰ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦੀਵਾਲੀ ਦੀਆਂ ਇੱਕ ਵਾਰ ਮੁੜ ਤੋਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ। ਸ਼ੁਕਰੀਆ। ਤੁਹਾਨੂੰ ਵੀ ਜੀ। ਅਦਾਰਾ ਜੋ ਸਾਡਾ ਪੰਜਾਬੀ ਰੇਡੀਓ ਯੂਐਸ ਹੈ, ਉਹਦੇ ਵੱਲੋਂ ਉਸ ਟੀਮ ਨੂੰ ਵੀ ਸਮੇਤ ਸਾਰੀ ਆਡੀਅנס ਤੇ ਜੋ ਆਡੀਅנס ਦੇ ਸੱਜਣ ਸੁਨੇਹੀ ਆ, ਟੱਬਰ ਪਰਿਵਾਰ ਆ, ਸਾਰਿਆਂ ਨੂੰ ਮੇਰੇ ਵੱਲੋਂ ਫਿਰ ਮੁਬਾਰਕ ਜੀ। ਸ਼ੁਕਰੀਆ ਜੀ। ਸੋ ਇਹ ਸਾਂਝੀ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਅੱਜ ਦੀਆਂ ਮਹੱਤਵਪੂਰਨ ਖਬਰਾਂ ਦੇ ਉੱਪਰ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ, ਇੱਕ ਇੱਕ ਖਬਰ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਹੈ ਤੇ ਹਰੇਕ ਖਬਰ ਦੇ ਉੱਪਰ ਵਿਸ਼ਲੇਸ਼ਣ ਕੀਤਾ ਹੈ ਮਿੰਟੂ ਗੁਰਸਰੀਆ ਜੀ ਹੁਣੇ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਜ਼ਰੀਏ ਆਪਣੇ ਵਿਚਾਰ, ਟਿੱਪਣੀਆਂ ਸੱਭਿਅਕ ਭਾਸ਼ਾ ਦੇ ਨਾਲ ਸਾਂਝੀਆਂ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ, ਪੰਜਾਬੀ ਟੀਵੀ ਯੂਐਸਏ ਦੇ ਨਾਲ। ਯੂਬਾ ਸਿਟੀ ਨਗਰ ਕੀਰਤਨ ਤੋਂ ਲਗਾਤਾਰ ਕਵਰੇਜ ਤੁਹਾਡੇ ਤੱਕ ਲੈ ਕੇ ਪਹੁੰਚਾਂਗੇ ਅਤੇ ਲਗਾਤਾਰ ਕਵਰੇਜ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ।